ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੀ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਕੋਈ ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ ਤੇ ਪਾਰਲੀਮੈਂਟ ਇਲੈਕਸ਼ਨ, ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ 'ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ। ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੀ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ। ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹਨਾਂ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ, ਕਾਂਗਰਸ ਦੁਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਛ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ
ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ। ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਹੈ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ ਤੇ ਪਾਰਲੀਮੈਂਟ ਇਲੈਕਸ਼ਨ, ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ 'ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ। ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ, ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਾ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ, ਕਾਂਗਰਸ ਦੁਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਝ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਹੈ
ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ, ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ। ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਹੈ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ, ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ, ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ, ਤੇ ਪਾਰਲੀਮੈਂਟ ਇਲੈਕਸ਼ਨ ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ 'ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ। ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ, ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ, ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ, ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਾ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ ਹੋਇਆ।
ਕਾਂਗਰਸ ਦਾ ਦੋ ਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ, ਕਾਂਗਰਸ ਦੋਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਝ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ, ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ, ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਹੈ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੀ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ। ਕਾਂਗਰਸ ਦਾ ਦੋ ਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ ਤੇ ਪਾਰਲੀਮੈਂਟ ਇਲੈਕਸ਼ਨ, ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ 'ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ। ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੀ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ, ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ
ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ ਤੇ ਹੈ, ਜਿਹੜਿਆਂ ਨੇ ਨੌਕਰੀ ਦੇ ਵਿੱਚ 20 25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਨਹੀਂ, ਪਹਿਲੀ ਗੱਲ ਕਾਂਗਰਸ ਦੋਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਝ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ, ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ, ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਹੈ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ ਤੇ ਪਾਰਲੀਮੈਂਟ ਇਲੈਕਸ਼ਨ, ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ 'ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ। ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ,
ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ, ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ। ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਿਆਂ ਨੇ ਨੌਕਰੀ ਦੇ ਵਿੱਚ 20 25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਨਹੀਂ, ਪਹਿਲੀ ਗੱਲ, ਕਾਂਗਰਸ ਦੋਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਝ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ, ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ, ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਜੀ, ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ ਤੇ ਪਾਰਲੀਮੈਂਟ ਇਲੈਕਸ਼ਨ, ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ 'ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ। ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ
ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ, ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ, ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਿਆਂ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਨਹੀਂ, ਪਹਿਲੀ ਗੱਲ ਕਾਂਗਰਸ ਦੋਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਝ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ, ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ, ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਹੈ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ
ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ, ਤੇ ਪਾਰਲੀਮੈਂਟ ਇਲੈਕਸ਼ਨ ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ, ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੀ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਬਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ, ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ। ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਿਆਂ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ, ਕਾਂਗਰਸ ਦੋਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਛ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ, ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ, ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਜੀ, ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਹੈ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੀ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਬਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ,
ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ, ਤੇ ਪਾਰਲੀਮੈਂਟ ਇਲੈਕਸ਼ਨ ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ, ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਬਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ, ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ, ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਾ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੋ ਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ, ਕਾਂਗਰਸ ਦੋ ਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਛ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ, ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ, ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਬਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ। ਕਾਂਗਰਸ ਦਾ ਦੋ ਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ
ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਨੇ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ ਨੂੰ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ, ਤੇ ਪਾਰਲੀਮੈਂਟ ਇਲੈਕਸ਼ਨ ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ, ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ, ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ। ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਾ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ ਗਿਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ, ਕਾਂਗਰਸ ਦੋਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਝ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ, ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ, ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਜੀ, ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ। ਕਾਂਗਰਸ ਦਾ ਦੋਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ
ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ, ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਹਨ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ ਨੂੰ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ, ਤੇ ਪਾਰਲੀਮੈਂਟ ਇਲੈਕਸ਼ਨ ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ, ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ, ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ, ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਿਆਂ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ 'ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੋ ਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ, ਕਾਂਗਰਸ ਦੋ ਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਝ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ, ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ, ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ, ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ
ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਕੋਈ ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਹਨ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ ਤੇ ਪਾਰਲੀਮੈਂਟ ਇਲੈਕਸ਼ਨ, ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ, ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ, ਪੰਜਾਬ ਦੇ ਵਿੱਚ NSA ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੀ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਬਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ, ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ। ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਾ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ, ਕਾਂਗਰਸ ਦੁਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਛ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਤੋਂ 20-25 ਸਾਲ ਪਹਿਲਾਂ ਹੁੰਦੇ ਸੀ, ਖਤਮ ਹੋ ਗਿਆ ਸੀ, ਇਸ ਵਾਰ ਪੰਜਾਬ ਵਿੱਚ ਉਹ ਖੂਬ ਦੇਖਣ ਨੂੰ ਮਿਲ ਰਿਹਾ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਆ। ਜੀ, ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦੇ ਨਾਲ ਮੌਜੂਦ ਸਾਂ। ਤਾਂ ਇਹ ਪੂਰੀ ਜਿਹੜੀ ਕਿ ਅਸੀਂ ਤੁਹਾਡੇ ਨਾਲ ਵਿਚਾਰ ਚਰਚਾ ਉਹ ਸਾਂਝੀ ਕੀਤੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖ਼ਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ।
ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਕੋਈ ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਦੀ ਸੇਵਾ ਲਈ, ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਇਹ ਹੁਣ ਲੋਕਾਂ ਦੀ ਕਚਹਿਰੀ ਤੈਅ ਕਰੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਆਏ ਗਿਆਂ ਦਾ ਜਾਂ ਉਹ ਬੰਦਿਆਂ ਦਾ ਜਿਹੜੇ ਜ਼ਮੀਨ ਦੇ ਉੱਤੇ ਸਥਿਰ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਹਨ। ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਆਗਾਜ਼ ਹੋ ਚੁੱਕਿਆ। ਤਾਂ ਸਾਡੇ ਨਾਲ ਕੈਪਟਨ ਸੰਦੀਪ ਸਿੰਘ ਸੰਧੂ ਮੌਜੂਦ ਨੇ। ਸੰਧੂ ਸਾਹਿਬ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਦੀ ਸਿਆਸਤ ਨੂੰ ਜੇਕਰ ਬਾਕੀ ਦੇਸ਼ ਤੋਂ ਦੇਖਿਆ ਜਾਵੇ ਤਾਂ ਵੱਖਰੀ ਹੁੰਦੀ ਆ। ਹੁਣ ਤੁਸੀਂ ਸੰਗਰੂਰ ਹਲਕੇ ਦੇ ਵਿੱਚੋਂ, ਧੂਰੀ ਹਲਕੇ ਦੇ ਵਿੱਚੋਂ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਜਿੱਤ ਕੇ ਗਏ ਨੇ, ਕਿਵੇਂ ਦੇਖਦੇ ਹੋ ਇਸ ਹਲਕੇ ਦੀ ਸਿਆਸਤ? ਇਸ ਤਰ੍ਹਾਂ ਹੈਗਾ ਜੀ, ਜਦੋਂ ਵੀ ਕਿਸੇ ਅਸੈਂਬਲੀ ਸੈਗਮੈਂਟ ਤੋਂ ਜਾਂ ਹਲਕੇ ਤੋਂ ਕੋਈ ਲੀਡਰ ਸਾਹਿਬਾਨ ਉੱਤੇ ਉੱਠ ਕੇ ਜਾਂ ਤਾਂ ਸਟੇਟ ਦੇ ਵਿੱਚ ਮੰਤਰੀ ਬਣਦਾ ਤੇ ਮੁੱਖ ਮੰਤਰੀ ਬਣਦਾ, ਉਸ ਹਲਕੇ ਦੀਆਂ ਉਮੀਦਾਂ ਬਹੁਤ ਵੱਧ ਜਾਂਦੀਆਂ, ਉਹਨਾਂ ਦੀ ਸੋਚ ਉਸ ਤਰੀਕੇ ਨਾਲ ਵੱਧ ਜਾਂਦੀ ਹੈ। ਔਰ ਇਹ ਜਿਹੜੀ ਇਲੈਕਸ਼ਨ ਹੈਗੀ ਹੈ 2024 ਦੀ ਹੈ ਤੇ ਪਾਰਲੀਮੈਂਟ ਇਲੈਕਸ਼ਨ, ਜਿਸ ਦੇ ਵਿੱਚ ਆਪਾਂ ਦੇਸ਼ ਦੇ ਮੁੱਦਿਆਂ ਤੇ ਗੱਲ ਕਰਕੇ ਲੋਕਾਂ ਵਿੱਚ ਫਿਰ ਅੱਗੇ ਨਿਕਲਦੇ ਹਾਂ, ਪਰ ਇਸ ਦੇ ਵਿੱਚ ਇਹ ਵੀ ਮੁੱਦਾ ਜਿਹੜਾ ਹੈਗਾ ਇਹ ਬੜਾ ਅਹਿਮ ਰੋਲ ਅਦਾ ਕਰੇਗਾ ਕਿ ਬਤੌਰ ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਨੂੰ ਔਰ ਖਾਸ ਕਰਕੇ ਧੂਰੀ ਨੂੰ ਕਿਸ ਤਰੀਕੇ ਨਾਲ ਮੁੱਖ ਮੰਤਰੀ ਜੀ ਨੇ 2.5 ਸਾਲ ਵਿੱਚ ਆਪਦੀ ਸੇਵਾ ਨਿਭਾਈ। ਪੰਜਾਬ ਦੇ ਜੋ ਹਾਲਾਤ ਨੇ ਬਣੇ ਹੋਏ ਨੇ ਇਸ ਵਕਤ ਪੰਜਾਬ ਦੇ ਵਿੱਚ ਐਨਐਸਏ ਲੱਗ ਜਾਣਾ ਨੌਜਵਾਨਾਂ ਦੇ ਉੱਪਰ, ਪੰਜਾਬ ਦੇ ਜਿਹੜੀ ਗੱਲ ਹੋਣੀ, ਤਾਂ ਉਸ ਪੂਰੇ ਮਾਹੌਲ ਦਾ ਜੇਕਰ ਵਰਤਾਂਤ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਭੁੱਖ ਹੜਤਾਲ 'ਤੇ ਬੈਠੀਆਂ ਨੇ। ਦੇਖੋ, ਇਸ ਟਾਈਮ ਸੱਚਾਈ ਇਹ ਹੈ ਕਿ ਆਪਾਂ ਕਿਹੜੇ ਵਰਗ ਨੂੰ ਲਈਏ, ਜਿਹੜਾ ਵਰਗ ਕਿਸੇ ਤਰੀਕੇ ਨਾਲ ਨਿਰਾਸ਼ ਜਾਂ ਐਜੀਟੇਟ, ਜਿਹਨੂੰ ਆਪਾਂ ਧਰਨਾ ਜਾਂ ਪ੍ਰਦਰਸ਼ਨ ਦਾ ਰੂਪ ਦਈਏ, ਆਪਾਂ ਕਿਸਾਨ ਵਰਗ ਦੇਖੀਏ, ਆਪਾਂ ਵਪਾਰ ਵਰਗ ਦੇਖੀਏ, ਆਪਾਂ ਪਰਿਵਾਰ ਦੇਖੀਏ, ਆਪਾਂ ਜਿਹੜੇ ਬੱਚੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਸੀ ਉਹ ਵਰਗ ਦੇਖੀਏ, ਆਪਾਂ ਉਹ ਵਰਗ ਦੇਖੀਏ ਜਿਹੜੇ ਨੌਕਰੀ 'ਤੇ ਹੈ, ਜਿਹੜਾ ਨੇ ਨੌਕਰੀ ਦੇ ਵਿੱਚ 20-25 ਸਾਲ ਹੋ ਗਏ। ਤੁਸੀਂ ਕੋਈ ਵਰਗ ਤਾਂ ਦੱਸੋ ਜਿਹੜਾ ਵਰਗ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਨਿਰਾਸ਼ ਹੋਇਆ ਬੈਠਾ ਤੇ ਜਾਂ ਆਪਦੇ ਹੱਕਾਂ ਦੀ ਲੜਾਈ ਲਈ ਸੜਕਾਂ ਤੇ ਨਹੀਂ ਉਤਰਿਆ ਹੋਇਆ। ਕਾਂਗਰਸ ਦਾ ਦੁਫਾੜ ਹੋ ਜਾਣਾ, ਕਾਂਗਰਸ ਦੇ ਆਪਣੇ ਮੁੱਦਿਆਂ ਤੋਂ ਭੱਜਦੇ ਆ ਨਜ਼ਰ ਆਉਣਾ, ਕਈ ਲੀਡਰਾਂ ਦਾ ਦਲ ਬਦਲ ਜਾਣਾ, ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ? ਇਹ ਪਹਿਲੀ ਗੱਲ, ਕਾਂਗਰਸ ਦੁਫਾੜ ਨਹੀਂ ਹੋਈ ਜੀ। ਕਾਂਗਰਸ ਇੱਕ ਇਹੋ ਜਿਹਾ ਸਮੁੰਦਰ ਹੈ ਕਿ ਅੱਜ ਦੇ ਦਿਨ ਦੇ ਵਿੱਚ ਕਾਂਗਰਸ ਦੇ ਕੋਲੇ ਇੰਨੀ ਲੀਡਰਸ਼ਿਪ ਹੈਗੀ ਹੈ ਕਿ ਇਸ ਦੇ ਬਾਵਜੂਦ ਕਿ ਕੁਝ ਲੀਡਰ ਸਾਹਿਬਾਨ ਜਿਨ੍ਹਾਂ ਨੇ ਕੋਈ ਉਹਨਾਂ ਦੇ ਆਪ ਦੇ ਹੀ ਕਾਰਨ ਰਹੇ ਹੋਣੇ ਹੈ ਜਿਸ ਕਰਕੇ ਉਹ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਚਲੇ ਗਏ। ਇਸ ਦੇ ਬਾਵਜੂਦ ਅੱਜ ਵੀ ਕਾਂਗਰਸ ਪਾਰਟੀ ਕੋਲੇ ਇਸ ਕਿਸਮ ਦੀ ਲੀਡਰਸ਼ਿਪ ਮੌਜੂਦ ਹੈਗੀ ਹੈ ਜਿਹੜੀ ਨਾ ਕਿ ਕੇਵਲ ਪਾਰਟੀ ਨੂੰ ਔਰ ਪਾਰਟੀ ਨਾਲ ਦੀ ਨਾਲ ਪ੍ਰਦੇਸ਼ ਦੀ ਸੇਵਾ ਲਈ ਵੀ ਹਰ ਪਾਸਿਓਂ ਕੰਪੀਟੈਂਟ ਹੈ। ਸੋ ਜਿਨ੍ਹਾਂ ਨੇ ਜਿਹੜੇ ਚਲੇ ਗਏ ਹੈ, ਜਿਹੜਾ ਆਇਆ ਰਾਮ ਗਿਆ ਰਾਮ ਆਪਾਂ ਅੱਜ ਤੋਂ 20-25 ਸਾਲ ਪਹਿਲਾਂ ਸੁਣਦੇ ਸੀ, ਖਤਮ ਹੋ ਗਿਆ ਸੀ। ਇਸ ਵਾਰ ਪੰਜਾਬ ਵਿੱਚ ਉਹ ਖੂਬ